ਮਾਈ ਫਸਟ ਵਲੌਗ ਬਿਸਮਿਲ੍ਲਾਹਿਰਰਹਿਮਾਨਿਰਰਹੀਮ। अस्सलाम वालेकुम दोस्तों, ਅੱਜ ਅਸੀਂ ਜਿਸ ਦਰਬਾਰ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੇ ਹਾਂ, ਇਸ ਦਰਬਾਰ ਤੇ ਮੈਂ ਜੀ ਗਿਆ ਤੇ ਇੱਥੇ ਸੋਚਿਆ ਕਿ ਇੱਕ ਵਲੌਗ ਬਣਾ ਕੇ ਤੁਹਾਨੂੰ ਦੋਸਤਾਂ ਨੂੰ ਵਿਖਾਉਂਦੇ ਹਾਂ। ਇਹ ਦਰਬਾਰ ਸ਼ਰੀਫ ਖਾਰੀਆਂ ਦੇ ਵਿੱਚ ਮੌਜੂਦ ਹੈ ਤੇ ਬਾਬਾ ਜੀ ਲਤੀਫ ਸ਼ਾਹ ਗਾਜ਼ੀ ਇਹਨਾਂ ਦਾ ਨਾਂ ਹੈ ਤੇ ਇਹ ਬਹੁਤ ਹੀ ਪੁਰਾਣਾ ਦਰਬਾਰ ਇੱਥੇ ਮੌਜੂਦ ਹੈ ਤੇ ਜਿਹਦਾ ਰਿਕਾਰਡ ਹਕੂਮਤ ਪਾਕਿਸਤਾਨ ਕੋਲ ਮੌਜੂਦ ਹੈ। ਤੇ ਕਹਿੰਦੇ ਨੇ ਕਿ ਟ੍ਰੇਨ ਦੀ ਪਟੜੀ ਸਿੱਧੀ ਆ ਰਹੀ ਸੀ ਦਰਬਾਰ ਸ਼ਰੀਫ ਤੋਂ ਤੇ ਪਟੜੀ ਲਾ ਕੇ ਜਿਸ ਲਈ ਅੰਗਰੇਜ਼ ਜਾਂਦੇ ਸੀ ਤੇ ਸੁਬਾਹ ਪਟੜੀ ਰਾਤ ਨੂੰ ਉਖੜੀ ਹੁੰਦੀ ਸੀ। ਇੱਕ ਦਿਨ ਉਹਨਾਂ ਦਿਨੇ ਕੀਤੀ ਤੇ ਖਾਣਾ ਖਾਣ ਗਏ ਤੇ ਬਾਅਦ 'ਚ ਫਿਰ ਉਖੜੀ ਹੋਈ ਸੀ। ਉਹਨਾਂ ਨੂੰ ਸਮਝ ਆ ਗਈ ਕਿ ਇੱਥੇ ਤੋਂ ਅੱਲਾ ਦੇ ਵਲੀ ਨੇ, ਤੋਂ ਅੱਲਾ ਦੇ ਬਜ਼ੁਰਗ ਨੇ ਕਿ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਸੂਰਤ ਹਾਲ ਹੋ ਰਹੀ ਹੈ। ਲਿਹਾਜ਼ਾ ਅੰਗਰੇਜ਼ ਨੇ ਉੱਥੇ ਲੈਣ ਦੀ ਪਟੜੀ ਨੂੰ ਮੋੜ ਕੱਟ ਦਿੱਤਾ। मालिकुल ला शरीक लहू ਤੇ ਇੱਕ ਹੀ ਖਾਨਦਾਨ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਖਾਦਮ ਹੈ ਉਹ ਚੱਲ ਰਿਹਾ ਤੇ ਇੱਥੇ ਬਹੁਤ ਹੀ ਪੁਰਾਣੀਆਂ ਕਬਰਾਂ 1914 1580 ਤੇ ਬਹੁਤ ਪੁਰਾਣੀਆਂ ਕਬਰਾਂ ਵੀ ਇੱਥੇ ਮੌਜੂਦ ਨੇ। ਇਹ ਦਰਬਾਰ ਸ਼ਰੀਫ ਦਾ ਬਾਹਰ ਵਾਲਾ ਹਿੱਸਾ ਤੁਹਾਨੂੰ ਵਿਖਾ ਰਿਹਾ ਜੀ। ਬਾਬਾ ਜੀ ਲਤੀਫ ਸ਼ਾਹ ਗਾਜ਼ੀ ਦਾ ਦਰਬਾਰ ਹੈ। ਜਿਸ ਤਰ੍ਹਾਂ ਸ਼ਾਹ ਅਬਦੁਲ ਦੀ ਬਟਾਈ ਅੱਲਾ ਦੇ ਵਲੀ ਨੇ ਤੇ ਇਸ ਤਰ੍ਹਾਂ ਹੀ ਇਹ ਵੀ ਅੱਲਾ ਪਾਕ ਦੇ ਵਲੀ ਨੇ, ਬਜ਼ੁਰਗ ਨੇ, ਨੇਕ ਬੰਦੇ ਨੇ ਤੇ ਕਿਉਂਕਿ ਸ਼ਾਹ ਅਬਦੁਲ ਦੀ ਬਟਾਈ ਤੇ ਇਹਨਾਂ ਦਾ ਨਾਮ ਇੱਕ ਹੀ ਹੈ। बहुत ही पुराना लग रहा है और ये दरबार अंग्रेज के दौर का बना हुआ है। उर्फ पटरा वाली सरकार। ਦੋਸਤੋ, ਇਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਬੋਰਡ ਦਾ ਦਰਖਤ, ਇਹ 115 ਸਾਲ ਤੋਂ ਇਹਦੀ ਉਮਰ ਜ਼ਿਆਦਾ ਹੋ ਚੁੱਕੀ ਹੈ, ਜਿਹੜਾ ਕਿ ਦਰਬਾਰ ਸ਼ਰੀਫ ਦੇ ਹਾਤਾ ਦੇ ਅੰਦਰ ਹੀ ਹੈ ਤੇ ਇਹਦੇ ਨਾਲ ਹੀ ਇਹ ਖਾਦਮੀਨ ਦੀ ਕਬਰਾਂ ਮੁਬਾਰਕ ਕਬਰਾਂ ਜਿਹੜੀਆਂ ਨੇ ਉਹ ਇੱਥੇ ਮੌਜੂਦ ਨੇ। ਤੇ ਮੈਂ ਸਾਦਾ ਜੇ ਅਲਫਾਜ਼ ਦੇ ਨਾਲ ਤੁਹਾਨੂੰ ਮੈਂ ਦੱਸ ਸਕਣਾ, ਮੈਂ ਕੋਈ ਉਹਨਾਂ ਚੀਜ਼ਾਂ ਦੇ ਬਾਰੇ ਕੋਈ ਇੰਨਾ ਜਾਣਦਾ ਨਹੀਂ। ਜਿਹੜੇ ਦਰਬਾਰ ਦੇ ਖਾਦਮ ਨੇ ਜੀ, ਨਸਲ ਦਾ ਨਸਲ ਚਲੇ ਆਉਂਦੇ ਨੇ ਤੇ ਉਹਨਾਂ ਸਾਡੀ ਖਿਦਮਤ ਕੀਤੀ ਜਾਂਦੀ, ਸਾਨੂੰ ਚਾਹ ਪਾਣੀ ਦਾ ਪੁੱਛਿਆ ਤੇ ਲੰਗਰ ਸਾਨੂੰ ਖਵਾਇਆ ਉੱਥੇ ਉਹਨਾਂ ਨੇ। ਅਸੀਂ ਹੁਣ ਜਨਾਬ ਉਹਨਾਂ ਨੂੰ ਸਲਾਮ ਲੈ ਕੇ ਤੇ ਵਾਪਸੀ ਦੀ ਤਿਆਰੀ ਕੀਤੀ ਹੈ ਵੀ ਚਲੋ ਵਾਪਸ ਚੱਲਦੇ ਹਾਂ। ਇਹ ਸਾਹਮਣੇ ਜਨਾਬ ਦਰਬਾਰ ਦੇ ਨਾਲ ਹੀ ਬਿਲਕੁਲ ਇਕੱਠੀ ਦੀਵਾਰ ਹੈ, ਦਰਬਾਰ ਸ਼ਰੀਫ ਦੇ ਨਾਲ ਹੀ ਮਸਜਿਦ ਹੈ। ਇਹ ਤੁਹਾਨੂੰ ਮੈਂ ਵਹਾਣਾ ਜੀ ਮਸਜਿਦ ਮਾਸ਼ਾਅੱਲਾ ਦੇਖੋ, ਇਹ ਦਰਬਾਰ ਦੇ ਬਿਲਕੁਲ ਨਾਲ ਮਸਜਿਦ ਮਾਸ਼ਾਅੱਲਾ ਬਹੁਤ ਹੀ ਖੂਬਸੂਰਤ ਮਸਜਿਦ ਬਣਾਈ ਹੋਈ ਹੈ ਤੇ ਇਹ ਨਾਲ ਹੀ ਦਰਬਾਰ ਦਾ ਹਾਤਾ ਹੈ। इस दरबार के खादम सी ये नस्ल दा नस्ल यार। अच्छा ये 1580 हो गया जी। जी 1580 तो पहले का दरबार शरीफ है जी पहले। ठीक है ठीक। ओ 1923 अपने कराची है ना दरबार बुल्ला शाह गाजी। हाँ जी ठीक है ना। हाँ वो वाकई करबला तो कोई
10 کے 12 کے 13 سال پہلے آپ ہجرت کی تھی ہاں ہاں سادات وہ ظلم ہوئے سے ظلم چاپ ہوتے نکلے سی باسی خاندان نے سیرت پڑھو ہوتے نا لکھی 1580 دی یہ قبر جی خاتم 1400 دربار شریف دے سال ہو گئے نا بہت یعنی اس ٹائم دا دربار شریف بنیا ہے ہیں ایسی پتہ نہیں کی ناس نے بڑا ظلم کیتا اس شہیدات ہاں 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 رات ਨੂੰ ਸ਼ਹੀਦ ਕਰਤਾ ਸੀ ਲੱਗ ਲੱਗ ਬਾਸੀ ਖਾਨਦਾਨ ਵਜਨ ਕੋਲ ਲਿਖਿਆ ਉੱਥੇ ਵਾਕਿਆ ਜੀ ਇਸ ਕਬਰਸਤਾਨ ਦੇ ਵਿੱਚ ਬੜੀਆਂ ਪੁਰਾਣੀਆਂ ਕਬਰਾਂ ਨੇ ਜੀ 1949 ਤੇ ਚਲੋ ਹੋਣ ਦੀ ਗੱਲ ਹੈ ਲੇਕਿਨ ਅਸਲ ਤਾਂ 1500 ਦੀ ਨਾ ਵਾਹ ਜੀ ਵਾਹ ਪਾਸ ਕੀਤੀ ਹੈ ਨਾ ਦਰਬਾਰ ਸ਼ਰੀਫ ਜੀ ਬਾਬਾ ਜੀ ਲਤੀਫ ਇਹ ਕੁਝ ਵਾਸ਼ਰੂਮ ਬਣੇ ਨੇ ਵਜ਼ੂ ਦੀਆਂ ਟੂਟੀਆਂ ਇਹ ਕਿਹੜਾ ਜੀ ਇਹ ਕਿਹੜੇ ਸਾਲ ਦੀ ਹੈ 1948 1580 ਬਹੁਤ ਪੁਰਾਣੀਆਂ ਕਬਰਾਂ ਦਰਬਾਰ ਸ਼ਰੀਫ ਦੇ ਨਾਲ ਆਏ ਜਿਹੜੇ ਦਰਬਾਰ ਸ਼ਰੀਫ ਦੇ ਖਾਦਮ ਸੀ ਹੈ ਚਲੋ ਜੀ ਆਜੋ ਚਲੀਏ ਵਾਹ ਜੀ ਵਾਹ 1802 ਦੀ ਕਬਰ ਨਿਕਲ ਆਈ ਇਹ ਤੁਹਾਨੂੰ ਸਾਹਮਣੇ ਨਜ਼ਰ ਆਏਗਾ ਕਿ ਉਹ ਪਟੜੀ ਇਸ ਤਰ੍ਹਾਂ ਗਲਾਈ 'ਚ ਆ ਰਹੀ ਹੈ ਦਰਬਾਰ ਸ਼ਰੀਫ ਦਾ ਸਿੱਧੀ ਆ ਰਹੀ ਸੀ ਫਿਰ ਅੰਗਰੇਜ਼ ਦੌਰ ਦੇ ਵਿੱਚ ਫਿਰ ਉਹ ਟੇੜੀ ਕਰਤੀ ਹੈ ਹੁਣ ਇੱਥੋਂ ਪਟੜੀ ਆ ਰਹੀ ਉਹ ਉਸ ਸਾਈਡ 'ਤੇ ਪਟੜੀ ਪੱਟੀ ਜਾਂਦੀ ਸੀ ਤੇ ਬਜ਼ੁਰਗਾਂ ਦਾ ਦਰਬਾਰ ਫਿਰ ਇੱਥੇ ਹੀ ਹੈ ਤੇ ਪਟੜੀ ਫਿਰ ਉਹਨੇ ਇਸ ਸਾਈਡ 'ਤੇ ਕਰਤੀ ਹੈ ਪਟੜੀ ਆ ਗਈ ਇਸ ਸਾਈਡ 'ਤੇ ਟ੍ਰੇਨ ਦੀ ਲਾਈਨ ਟ੍ਰੇਨ ਦੀ ਲਾਈਨ ਜਾ ਰਹੀ ਹੈ ਤੇ ਬਜ਼ੁਰਗਾਂ ਦਾ ਫਿਰ ਦਰਬਾਰ ਉਹਨੂੰ ਉੱਥੋਂ ਸਾਈਡ 'ਤੇ ਨਹੀਂ ਕਰ ਸਕੇ ਤੇ ਲਿਹਾਜ਼ਾ ਅੰਗਰੇਜ਼ ਦੌਰ ਦੇ ਵਿੱਚ ਜਿਹੜਾ ਨਾ ਇਹ ਪਟੜੀ ਬਣਾਈ ਗਈ ਸੀ ਤੇ ਦਰਬਾਰ ਸ਼ਰੀਫ ਫਿਰ ਬਣਿਆ ਸੀ ਫਿਰ ਪਟੜੀ ਨੂੰ ਮੋੜ ਕੱਟ ਕੇ ਇਸ ਸਾਈਡ 'ਤੇ ਲੈ ਆਂਦਾ ਇਹ ਦਰਬਾਰ ਸ਼ਰੀਫ ਜੀ ਖਾਰੀਆਂ ਦੇ ਵਿੱਚ ਮੌਜੂਦ ਹੈ ਅਗਰ ਕੋਈ ਦੋਸਤ ਆਉਣਾ ਚਾਹਵੇ